बिस्मिल्लाहिर्रहमानिर्रहीम अस्सलाम वालेकुम। मेरे तमाम दोस्तां भाइयों ਨੂੰ ਉਸਮਾਨੀ ਜ਼ਰੀ ਫਾਰਮ ਦੇ ਖੁਸ਼ ਆਮਦੀਦ। तमाम मेरे दोस्तां भाइयों ਨੂੰ किसान भाइयों ਨੂੰ पता ਤੇ ਹੋਣਾ कपाह ਦਾ सीजन शुरू हो गया। कपाह ਦੇ लगनियां शुरू हो गईਆਂ ਤੇ ਅਰੂਜ ਤੇ ਸੀਜ਼ਨ ਸ਼ੁਰੂ ਆ ਕਪਾਹ ਦਾ ਬੀਜ ਦੀ ਫਰੋਖਤ ਤੜੋ ਤੜ ਜਾਰੀ ਆ। ਮਸਲਾ ਨਾ ਕਪਾਹ ਦਾ ਅੱਜ ਤੋਂ 2-3 ਸਾਲ ਪਿੱਛੇ ਚਲੇ ਜਾਓ ਇੰਨਾ ਸ਼ੌਕ ਨਹੀਂ ਸੀ। ਅੱਜ 2-3 ਸਾਲ ਜਿਹੜਾ ਹੁਣ ਅਗਲੇ ਸੀਜ਼ਨ ਆ ਰਹੇ ਨਾ ਮਾਸ਼ਾਅੱਲਾ ਕਪਾਹ ਦੇ ਸਾਲ ਬਹੁਤ ਅੱਛੇ ਜਾ ਰਹੇ ਆ। ਕਪਾਹਾਂ ਮਾਸ਼ਾਅੱਲਾ ਹੁੰਦੀਆਂ ਹੀ ਬਹੁਤ ਸੋਹਣੀਆਂ ਤੇ ਵੀ ਇਹਨੇ ਕਿ ਆਪਣੇ ਜਿਹੜੇ ਰਿਸਰਚ ਸੈਂਟਰ ਆ ਨਾ ਮਾਸ਼ਾਅੱਲਾ ਉਹਨਾਂ ਨੇ ਇਹਨੇ ਮੁਤਾਰਫ ਵੀ ਕਰਾ ਛੱਡਿਆ ਕਿ ਬਹੁਤ ਖੂਬਸੂਰਤ। ਹਾਂਜੀ ਰਿਸਰਚ ਸੈਂਟਰ ਦਾ ਮੈਂ ਨਾਂ ਲਿਆ ਸੀ ਡੂਡੀ ਐਗਰੀਕਲਚਰ ਰਿਸਰਚ ਸੈਂਟਰ ਆ ਲਿਆਕਤ ਐਗਰੀਕਲਚਰ ਰਿਸਰਚ ਸੈਂਟਰ ਆ ਜੀ ਮਸਲਨ ਬਹੁਤ ਮੁਤਾਰਫ ਹੋਏ ਆ ਤੇ ਅਸੀਂ ਇਨਸ਼ਾਅੱਲਾ ਲਾ ਰਹੇ ਹਾਂ ਵੀ ਜੀ ਲਿਆਕਤ ਐਗਰੀਕਲਚਰ ਰਿਸਰਚ ਸੈਂਟਰ ਦਾ ਤੇ ਇਹਨਾਂ ਦੀ ਵੈਰਾਈਟੀ ਹੈ ਜੀ 골ਡ F1 ਅਸੀਂ ਲਾ ਰਹੇ ਹਾਂ ਜੀ 6 ਕਿਲੋ ਇਹਨਾਂ ਦਾ ਬੀਜ ਲੱਗਦਾ ਪਿਆ ਕਿੱਲੇ ਅਸੀਂ ਵੇਖ ਰਹੇ ਹਾਂ ਕੈਮਰੇ ਤੇ ਨਾ ਲੇਬਰ ਬੀਜ ਲਾ ਰਹੀ ਆ ਮਾਸ਼ਾਅੱਲਾ ਮੈਂ 2 ਤੋਂ 3 ਦਾਣੇ ਲਵਾ ਰਿਹਾ ਵਾਂ ਤਕਰੀਬਨ ਨਾ ਜਿਹੜਾ 1.5 ਫੁੱਟ ਤੋਂ ਜਾਂ 1.5 ਫੁੱਟ ਤਕਰੀਬਨ ਵਕਫਾ ਸੀ ਰੱਖਿਆ ਵਾ ਹੁਣ ਲੇਬਰ ਨੂੰ ਅਸੀਂ ਕਹਿ ਦਿੱਤਾ ਜੀ ਬੀਜ ਜਰਮੀਨੇਸ਼ਨ ਆਉਗੀ ਅਸੀਂ ਤੁਹਾਨੂੰ ਦਿਖਾਵਾਂਗੇ ਜਰਮੀਨੇਸ਼ਨ ਕਿੱਦਾਂ ਆਈ ਹੈ ਬੀਜ ਦੀ ਮਾਸ਼ਾਅੱਲਾ ਤੋਂ ਪਿਛਲੇ ਸਾਲ ਚਲੇ ਜਾ ਮਾਸ਼ਾਅੱਲਾ ਬਹੁਤ ਅੱਛੀ ਐਵਰੇਜ ਆਈ ਹੈ ਤੇ ਇੱਕ ਮਸ਼ਰਾ ਮਸਲਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਨਾ ਬੀ ਐਸੇ ਆ ਗਿਆ ਗੁਲਾਬੀ ਸੁੰਡੀ ਇਹਨਾਂ ਨੂੰ ਨਹੀਂ ਲੱਗਦੀ ਗੁਲਾਬੀ ਸੁੰਡੀ ਫਰੀ ਆ ਲਸ਼ਕਰੀ ਸੁੰਡੀ ਨਹੀਂ ਲੱਗਦੇ ਤੇ ਦੂਸਰਾ ਇਹਨਾਂ ਤੇ ਗਲਾਫੋਸਾਈਡ ਫਰੀ ਆ ਗਲਾਫੋਸਾਈਡ ਤੁਸੀਂ ਕਰ ਦਿਓ ਸਪਰੇ ਮਾਸ਼ਾਅੱਲਾ ਕਪਾਹ ਸਹੀ ਰਹਿੰਦੀ ਆ ਗੰਦ ਸੜ ਜਾਂਦਾ ਵਾ ਬਹੁਤ ਬੀ ਅੱਛੇ ਆ ਗਏ ਤੇ ਦੂਸਰਾ ਇਹ ਹੈ ਕਿ ਅੱਗੇ 2-3 ਸਾਲ ਪਹਿਲੇ ਕਪਾਹਾਂ ਨਹੀਂ ਸੀ ਆਉਂਦੀਆਂ ਫਲਾਪ ਹੋ ਗਏ ਸੀ ਬੀ ਮਾਸ਼ਾ ਰਿਸਰਚ ਸੈਂਟਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਬੀ ਲੈ ਕੇ ਆਇਆ ਜ਼ਿਮੀਂਦਾਰਾਂ ਭਰਾ ਵਾਸਤੇ ਬਹੁਤ ਅੱਛੀ ਮਿਹਨਤ ਆ ਉਹਨਾਂ ਦੀ ਸਾਨੂੰ ਚਾਹੀਦਾ ਕਿ ਕਪਾਹ ਲਾ ਕੇ ਮੁਲਕ ਦਾ ਫਾਇਦਾ ਹੋਵੇ ਔਰ ਅਸੀਂ ਨਾ ਵੱਟਾਂ ਤੇ ਲਾ ਰਹੇ ਹਾਂ ਕਪਾਹ ਅਸੀਂ ਦੇਖ ਰਹੇ ਨੇ ਵੱਟਾਂ ਨਿਕਲੀਆਂ ਹੋਈਆਂ ਵਾ ਅਸੀਂ ਇੱਕ ਸਾਈਡ ਲਾ ਰਹੇ ਹਾਂ ਵੱਟ ਦੀ ਤੇ ਦੂਸਰਾ ਜਿਹੜਾ ਪਟੜਾ ਹੁੰਦਾ ਨਾ ਜੀ ਪਟੜੇ ਤੋਂ 2 ਸਾਈਡ ਲੱਗਦੀ ਹੈ ਕਪਾਹ ਤੇ ਜਿਹੜੀ ਹੁੰਦੀ ਹੈ ਖੇਲ ਇਹਦੇ ਤੇ ਇੱਕ ਸਾਈਡ ਲੱਗਦੀ ਹੈ ਕਪਾਹ ਤੇ ਜਿਹੜਾ ਬਜ਼ਰੀਆ ਡਰਿਲ ਕਾਸ਼ਤ ਹੁੰਦੀ ਆ ਉਹ ਅਸੀਂ ਹੁਣ ਕਣਕ ਜਦੋਂ ਵੱਢੀ ਜਾਣੀ ਆ ਕਣਕ ਦੀ ਫਸਲ ਖਤਮ ਹੋ ਜਾਣੀ ਆ ਫਾਰਗ ਹੋ ਜਾਣਾ ਜ਼ਿਮੀਂਦਾਰਾਂ ਨੇ ਰੌਣੇ ਕਰਕੇ ਬਜ਼ਰੀਆ ਡਰਿਲ ਜਦੋਂ ਕਾਸ਼ਤ ਹੋਣੀ ਆ ਉਦੋਂ ਬੀਜ ਦੀ ਕਾਸ਼ਤ ਹੁੰਦੀ ਜੀ ਡਰਿਲ ਦੇ ਜ਼ਰੀਏ 10 ਤੋਂ 12 ਕਿਲੋ ਡਰਿਲ ਦੇ ਜ਼ਰੀਏ ਕਾਸ਼ਤ ਹੋਣੀ ਆ ਇਹ ਚੋਪਾ ਜਿਹੜਾ ਲੱਗਦਾ ਵਾ ਇਹ 6 ਕਿਲੋ ਕਿੱਲੇ 'ਚ ਲੱਗਦਾ ਵਾ ਜਿਹੜਾ ਡਰਿਲ ਦੀ ਕਾਸ਼ਤ ਆ ਉਹ 10 ਤੋਂ 12 ਕਿਲੋ ਡਰਿਲ ਨਾਲ ਕਾਸ਼ਤ ਹੋਣੀ ਆ ਕਪਾਹ ਲਾਉਣ ਦਾ ਜੀ ਅਸਲ ਮੌਸਮ ਜਿਹੜਾ ਨਾ ਜੀ ਤੀਸਰੇ ਮਹੀਨੇ ਦੇ ਸ਼ੁਰੂ ਜਾਂ ਦੂਸਰੇ ਮਹੀਨੇ ਦੇ ਫਰਵਰੀ ਦੇ ਐਂਡ ਵਾਲੇ ਹਫਤਾ ਹੁੰਦਾ ਨਾ ਮੌਸਮ ਮਾਸ਼ਾਅੱਲਾ ਸੈੱਟ ਹੋ ਜਾਂਦਾ ਵਾ ਲਾਣੀ ਚਾਹੀਦੀ ਹੈ ਕਪਾਹ ਦਾ ਬੀਨ ਨਾਰਮਲ ਹੁੰਦਾ ਨਾਜ਼ੁਕ ਹੁੰਦਾ ਜੇ ਸਰਦੀ 'ਚ ਲਾ ਦਈਏ ਗਲ ਜਾਂਦਾ ਇਹਨੂੰ ਜਰਮੀਨੇਸ਼ਨ ਚਾਹਣ ਵਾਸਤੇ 30 ਤੋਂ 35 ਸੈਂਟੀਗ੍ਰੇਡ ਦਰਜਾ ਹਰਾਰਤ ਚਾਹੀਦਾ ਵਾ 25 ਤੋਂ ਥੱਲੇ ਨਾ ਹੋਵੇ 25 ਤੋਂ ਉੱਤੇ ਇਹਨੂੰ ਟੈਂਪਰੇਚਰ ਚਾਹੀਦਾ ਹੁੰਦਾ ਤਾਂ ਜੇ ਬੀਜ ਦੀ ਜਰਮੀਨੇਸ਼ਨ ਫੁੱਲ ਆ ਜਾਵੇ ਮਸਲਾ ਨਾ ਅਸੀਂ ਦੇਖ ਸਕਦੇ ਨੇ ਅੱਜ ਤੋਂ 2-3 ਦਿਨ ਪਹਿਲੇ ਮੌਸਮ ਠੰਡਾ ਹੋਇਆ ਪਰ ਨਾ ਟੈਂਪਰੇਚਰ ਬਰਾਬਰ ਆ ਲੈਵਲ ਆ ਮੌਸਮ ਯਾਨੀ ਬੀਜ ਲਾਉਣ ਵਾਸਤੇ ਤੇ ਇਹਨੂੰ 24 ਘੰਟੇ ਵਾਲਾ ਸਪਰੇਅ ਅਸੀਂ ਨਹੀਂ ਮਾਰਨਾ ਇਹਨੂੰ ਅਸੀਂ ਨਾ ਜਦੋਂ ਜਰਮੀਨੇਸ਼ਨ ਫੁੱਲ ਆ ਜਾਣੀ ਹੈ ਜਦੋਂ ਜੜੀ ਬੂਟੀ ਫੁੱਲ ਉਗਾਈ ਹੋ ਜਾਣੀ ਹੈ ਤੇ ਅਸੀਂ ਇਹਨੂੰ ਗਲਾਫੋਸੈਟ ਮਾਰਾਂਗੇ ਤੇ ਸਪਰੇਅ ਗਲਾਫੋਸੈਟ ਫਰੀ ਆ